ਤੇ ਜਾਂਦੇ ਗੱਲ ਕਰੀਏ ਉਹਨਾਂ ਮੰਤਰੀਆਂ ਦੀ ਜਿਹੜੇ ਰੀਲਾਂ ਬਣਾਉਂਦੇ ਨੇ ਤੇ ਹੁਣ ਕਹਿੰਦੇ ਵੀ ਆਵਾਮ ਤੇ ਦੇਸ਼ ਵਾਸੀ ਉਹਨਾਂ ਤੋਂ ਖਾਸੇ ਨਾਰਾਜ਼ ਨੇ। ਪ੍ਰਵੀਨ ਜੀ, ਇਹ ਵਰਤਾਰਾ ਨਾ ਹੂੰ ਕਾਫੀ ਜ਼ਿਆਦਾ ਵੱਧ ਗਿਆ। ਆਪਾਂ ਅਕਸਰ ਅੱਗੇ ਵੀ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜੀ ਅੱਜ ਕੱਲ ਲੀਡਰ ਆਪਣਾ ਬਿਆਨ ਦੇ ਕੇ ਹੀ ਗੱਲ ਖਤਮ ਸਮਝ ਲੈਂਦੇ ਨੇ ਕਿ ਕੰਮ ਹੋ ਗਿਆ। ਕਰਦੇ ਰਹਿੰਦੇ ਆਪਾਂ ਗੱਲ। ਮਤਲਬ ਕੋਈ ਘਟਨਾ ਵਾਪਰ ਜਾਵੇ, ਕਿਸੇ ਲੀਡਰ ਦਾ ਕੋਈ ਬਿਆਨ ਆ ਜਾਵੇ, ਕਿਤੇ ਕੋਈ ਮੁੱਦਾ ਹੋ ਜਾਵੇ, ਕੋਈ ਸਮਾਜਿਕ ਪਹਿਲੂ ਆ ਜਾਵੇ, ਸਭ ਤੋਂ ਪਹਿਲਾਂ ਲਾਈਵ ਹੋ ਜਾਓ ਜੀ, ਸਭ ਤੋਂ ਪਹਿਲਾਂ ਆਪਣਾ ਟਵੀਟ ਪਾ ਦਿਓ ਜੀ, ਬਸ ਲਓ ਜੀ। ਧਰਾਤਲ ਤੇ ਰਾਜਨੀਤਿਕ ਧਿਰਾਂ ਲੜਦੀਆਂ ਨਜ਼ਰ ਨਹੀਂ ਆਉਂਦੀਆਂ, ਪਰ ਇੱਥੋਂ ਤੱਕ ਲੋਕ ਬਰਦਾਸ਼ਤ ਕਰ ਰਹੇ ਨੇ। ਨਰਿੰਦਰਦੀਪ ਕਤਲ ਮਾਮਲੇ 'ਚ ਤੁਸੀਂ ਦੇਖ ਲਓ, ਕੋਈ ਬੋਲਿਆ ਹੀ ਨਹੀਂ। ਬਿਲਕੁਲ ਹੈ ਨਾ ਜੀ। ਪਰ ਜਦੋਂ ਕੋਈ ਸਮਾਜਿਕ ਤੌਰ ਤੇ ਵੱਡਾ ਹਾਦਸਾ ਵਾਪਰਦਾ ਜੀ, ਵੱਡੀ ਘਟਨਾ ਵਾਪਰਦੀ ਹੈ, ਉਸ ਮੌਕੇ ਸੰਵੇਦਨਾ ਦਿਖਾਉਣ ਦੀ ਬਜਾਏ, ਉਸ ਮੌਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਤੁਸੀਂ ਉਸ ਘਟਨਾ ਸਥਲ ਤੇ ਜਾ ਕੇ ਰੀਲਾਂ ਬਣਾਓ ਤੇ ਉਹਨੂੰ ਅਪਲੋਡ ਕਰੋ। ਮੈਂ ਕਹਿੰਦਾ ਤੁਹਾਡੇ ਪੇਜਾਂ ਤੇ ਚੱਲਣ, ਚਾਹੇ ਕਿਤੇ ਹੋਰ ਪਲੇਟਫਾਰਮਾਂ ਤੇ ਚੱਲਣ, ਜਦੋਂ ਬਣ ਰਹੀਆਂ ਹੁੰਦੀਆਂ ਤਾਂ ਤੁਹਾਨੂੰ ਸਪਸ਼ਟ ਪਤਾ ਹੁੰਦਾ ਕਿ ਤੁਹਾਡੀ ਰੀਲ ਬਣਾਈ ਜਾ ਰਹੀ ਹੈ, ਤੁਹਾਡਾ ਸ਼ੂਟ ਕੀਤਾ ਜਾ ਰਿਹਾ। ਤੁਸੀਂ ਇਹੀ ਥਾਂ ਤੇ ਰੋਕ ਵੀ ਸਕਦੇ ਹੋ ਕਿ ਇੱਥੇ ਕੋਈ ਕੈਮਰੇ ਦੀ ਲੋੜ ਨਹੀਂ। ਬਸ ਮਤਲਬ ਜਿਹੀ ਜੀ ਕੋਕੋ, ਇਹ ਜੇ ਨਿਆਣੇ, ਜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਇਹ ਕੈਮਰਾ ਫ੍ਰੈਂਡਲੀ ਨੇ, 24 ਘੰਟੇ ਕੈਮਰੇ 'ਚ ਰਹਿਣਾ ਤੇ ਉਸ ਫਰੇਮ 'ਚ ਕੋਈ ਹੋਰ ਨਹੀਂ ਆਉਣਾ ਚਾਹੀਦਾ, ਚਾਹੇ ਉਹ ਅਹਿਮਦਾਬਾਦ ਦਾ ਜਹਾਜ਼ ਹਾਦਸਾ ਹੀ ਕਿਉਂ ਨਾ ਹੋਵੇ, ਹੈ ਨਾ, ਫਿਰ ਤਾਂ ਵੀ ਬਾਕੀ ਵੀ ਬਣਾਉਣਗੇ। ਮੈਂ ਅਨਿਲ ਜੈਨ ਹੋਰੀ ਨਾ ਕਾਲਮ ਲਿਖਦੇ ਨੇ ਵੱਖ-ਵੱਖ ਅਖਬਾਰਾਂ ਲਈ, ਮੈਂ ਰੈਗੂਲਰ ਪਾਠ ਕਰਾਉਣਾ। ਠੀਕ ਹੈ। ਤੇ ਉਹਨਾਂ ਦੇ ਉਸ ਕਾਲਮ ਦਾ ਇੱਕ ਹਿੱਸਾ ਮੈਨੂੰ ਲੱਗਾ ਕਿ ਇਸ ਸਵਾਲ ਨਾਲ ਉਹਦੀ ਗੱਲ ਹੋਣੀ ਬਣਦੀ। ਉਹ ਕਹਿੰਦੇ ਜੀ, ਰੀਲਾਂ ਵਾਲੇ ਮੰਤਰੀਆਂ ਨਾਲ ਨਾਰਾਜ਼ਗੀ, ਪਤਾ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਗੂਆਂ ਨੇ ਮਹਿਸੂਸ ਕੀਤਾ ਹੈ ਜਾਂ ਨਹੀਂ, ਪਰ ਕਿਸੇ ਵੀ ਹਾਦਸੇ ਮੌਕੇ ਪਹੁੰਚ ਕੇ ਰੀਲਾਂ ਬਣਾਉਣ ਵਾਲੇ ਮੰਤਰੀਆਂ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਵੱਧ ਰਹੀ ਹੈ। ਲੋਕ ਸੋਸ਼ਲ ਮੀਡੀਆ ਉੱਤੇ ਇਸ ਨੂੰ ਠੀਕ ਨਹੀਂ ਮੰਨ ਰਹੇ। ਉਹ ਚਾਹੁੰਦੇ ਹਨ ਕਿ ਮੰਤਰੀ ਫੈਸਲਾਕੁਨ ਕਾਰਵਾਈ ਕਰਨ ਤੇ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ। ਲੋਕ ਉਹਨਾਂ ਦੀਆਂ ਰੀਲਾਂ ਨਹੀਂ ਦੇਖਣਾ ਚਾਹੁੰਦੇ। ਭਾਜਪਾ ਸਮਰਥਕ ਵੀ ਇਸ ਦੀ ਆਲੋਚਨਾ ਕਰਨ ਲੱਗ ਪਏ ਹਨ। ਇਸ ਸਮੇਂ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਿਸ਼ਾਨੇ ਉੱਤੇ ਹਨ। ਜਦੋਂ ਉਹ ਅਹਿਮਦਾਬਾਦ ਵਿੱਚ ਜਹਾਜ਼ ਹਾਦਸੇ ਵਾਲੀ ਥਾਂ ਤੇ ਗਏ ਤਾਂ ਉਹਨਾਂ ਦੀ ਰੀਲ ਬਣਾਈ ਗਈ। ਪ੍ਰਧਾਨ ਮੰਤਰੀ ਮੋਦੀ ਦੀਆਂ ਰੀਲਾਂ ਵੀ ਵਾਇਰਲ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਨਿਸ਼ਾਨੇ ਉੱਤੇ ਰਹੇ। ਬਾਲਾਸਰ ਰੇਲ ਹਾਦਸੇ ਦੇ ਮੌਕੇ ਉਹਨਾਂ ਦੀ ਰੀਲ ਬਣਾਉਣ ਲੋਕਾਂ ਨੂੰ ਪਸੰਦ ਨਹੀਂ ਆਈ। ਹੁਣ ਪਿਛਲੇ ਦਿਨੀ ਰੇਲ ਹਾਦਸਾ ਹੁੰਦਾ, ਉਹਦੇ ਵਿੱਚ 297 ਲੋਕ ਮਾਰੇ ਜਾਂਦੇ ਨੇ ਤੇ ਉਸ ਥਾਂ ਤੇ ਸਾਡਾ ਰੇਲਵੇ ਮੰਤਰੀ ਆਪਣੀਆਂ ਰੀਲਾਂ ਬਣਾ ਕੇ ਪਾ ਰਹੇ। ਅਹਿਮਦਾਬਾਦ ਜਹਾਜ਼ ਹਾਦਸਾ ਹੁੰਦਾ, ਸਾਡਾ ਹਵਾਬਾਜ਼ੀ ਮੰਤਰੀ ਉੱਥੇ ਰੀਲਾਂ ਬਣਾ ਕੇ ਪਾ ਰਹੇ ਜੀ 275 ਲੋਕ ਮਾਰੇ ਗਏ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤਾਂ ਕੋਈ ਥਾਂ ਛੱਡਦੇ ਹੀ ਨਹੀਂ ਗਏ। ਜਿੱਥੇ ਜਾਣ ਉੱਥੇ ਦੀ ਰੀਲ, ਉੱਥੇ ਦੀ ਵੀਡੀਓ, ਉੱਥੇ ਦੀ ਫੋਟੋਗ੍ਰਾਫੀ ਇਸ ਐਂਗਲ ਤੋਂ ਕਿ ਇਕੱਲੇ ਦਿਖੀਏ ਤੇ ਕੋਈ ਫਰੇਮ 'ਚ ਨਾ ਆ ਜਾਵੇ। ਸੋ ਇਹ ਸਾਰਾ ਵਰਤਾਰਾ ਲੋਕਾਂ ਨੂੰ ਪੀੜ ਦਿੰਦਾ। ਬਈ ਰੇਲ ਹਾਦਸਾ ਹੋਇਆ, ਤੁਸੀਂ ਜ਼ਿੰਮੇਵਾਰੀ ਲਓ ਤੇ ਅਸਤੀਫਾ ਦਿਓ। ਸਹੀ ਹੈ ਨਾ। ਜੇ ਮਤਲਬ ਹਵਾਈ ਹਾਦਸਾ ਹੋਇਆ ਤਾਂ ਹਵਾਬਾਜ਼ੀ ਮੰਤਰੀ ਜ਼ਿੰਮੇਵਾਰੀ ਲਵੇ, ਅਸਤੀਫਾ ਦੇਵੇ। ਜੇ ਪਹਿਲਗਾਮ ਹਮਲਾ ਹੋਇਆ, ਪੁਲਵਾਮਾ ਹਮਲਾ ਹੋਇਆ, ਉਸ ਘਟਨਾ ਦੀ ਜ਼ਿੰਮੇਵਾਰੀ ਲਓ ਤੁਸੀਂ। ਗ੍ਰਹਿ ਮੰਤਰਾਲਾ, ਪ੍ਰਧਾਨ ਮੰਤਰੀ ਅਸਤੀਫੇ ਦਿਓ। ਮਤਲਬ ਪੇਸ਼ਕਸ਼ ਤਾਂ ਕਰੋ, ਤੁਹਾਡਾ ਅਸਤੀਫਾ ਕਿਹੜਾ ਪ੍ਰਵਾਨ ਕਰ ਲੈਣਾ ਕਿਸੇ ਨੇ। ਜੀ ਜੀ, ਤੁਹਾਡੇ ਆਪਣੇ ਹੀ ਨੇ ਜਿਹਨਾਂ ਨੂੰ ਤੁਸੀਂ ਦੇਣਾ ਤੇ ਉਹਨਾਂ ਨੇ ਨਾ ਕਰਨੀ ਹੈ। ਤੇ ਪਰ ਤੁਹਾਡਾ ਇੰਨੀ ਹਿੰਮਤ ਵੀ ਨਹੀਂ, ਜ਼ਿੰਮੇਵਾਰੀ ਨਹੀਂ ਲੈਣੀ, ਰੀਲ ਜ਼ਰੂਰ ਬਣਾਉਣੀ ਹੈ। ਸੋ ਇਸ ਲਈ ਰੀਲਾਂ ਵਾਲੇ ਮੰਤਰੀਆਂ ਤੋਂ ਲੋਕ ਖਾਸੇ ਔਖੇ ਹੋਣ ਲੱਗੇ ਨੇ ਜੀ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਾਡੇ ਵਾਲਿਆਂ ਨੂੰ ਵੀ ਖਾਸਾ ਸ਼ੌਂਕ ਹੈ ਜੀ। ਹਾਂਜੀ ਹਾਂਜੀ, ਬਿਲਕੁਲ ਬਹੁਤ ਸ਼ੌਂਕ ਹੈ। ਲੋਕ ਤਾਂ ਜੇਕਰ ਕਿਸੇ ਮਸਲੇ ਤੇ ਕੋਈ ਰੀਲਾਂ ਪਾਉਣ, ਵੀਡੀਓ ਪਾਉਣ ਤਾਂ ਉਹਨਾਂ ਦਾ ਪੇਜ ਬੰਦ ਕਰਵਾ ਦਿੰਦੇ ਆ। YouTube ਦੇ ਉੱਤੋਂ ਦਾ ਚੈਨਲ ਚੁਕਵਾ ਦਿੰਦੇ ਆ, Facebook ਦਾ ਪੇਜ ਬੰਦ ਕਰਵਾ ਦਿੰਦੇ। ਜੇ ਕੋਈ ਬੰਦਾ ਹੱਕ ਸੱਚ ਦੀ ਗੱਲ ਕਰਦਾ, ਲੋਕਾਂ ਦੇ ਨਾਲ ਖੜਦਾ। ਮੈਂ ਪਿੱਛੇ ਜੇ ਸੋਚ ਰਿਹਾ ਸੀ ਸ਼ਰਮਾ ਜੀ, ਕਈ ਘਟਨਾਵਾਂ ਨੂੰ ਵਾਚ ਕੇ, ਕਿ ਸਮਾਜ ਦੇ ਵਿੱਚੋਂ ਜਿਹੜਾ ਨਿਆਂ ਨਾ ਉਹ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ। ਉਹ ਕਿਉਂਕਿ ਉਸ ਅਨਿਆਂ ਦੇ ਵਿਰੁੱਧ ਕੋਈ ਖੜਦਾ ਹੀ ਨਹੀਂ ਗਾ ਤੇ ਨਿਆਂ ਆਪੇ ਖਤਮ ਹੋਊਗਾ। ਜਦੋਂ ਅਨਿਆਂ ਦੇ ਵਿਰੁੱਧ ਕੋਈ ਬੋਲਣ ਵਾਲਾ ਨਾ ਰਿਹਾ, ਸਭ ਤੋਂ ਵੱਡੀ ਜ਼ਿੰਮੇਵਾਰੀ ਮੀਡੀਆ ਤੇ ਵਿਰੋਧੀ ਧਿਰਾਂ ਦੀ ਹੁੰਦੀ ਸੀ, ਆਪੋਜੀਸ਼ਨ ਦੀ ਹੁੰਦੀ ਸੀ। 2014 ਦੇ ਵਿੱਚ ਆਪਾਂ ਨੂੰ ਪਤਾ ਆਪੋਜੀਸ਼ਨ ਲੈਸ ਮੁਲਕ ਸੀਗਾ, 2019 ਦੇ ਵਿੱਚ ਫਿਰ, ਪਰ 2024 ਦੇ ਵਿੱਚ ਤਾਂ ਲੋਕਾਂ ਨੇ ਵਿਰੋਧੀ ਧਿਰ ਚੁਣੀ ਆ। ਉਹ ਵਿਰੋਧੀ ਧਿਰ ਦਾ ਕੋਈ ਬਿਆਨ ਕਿਸੇ ਮਸਲੇ ਦੇ ਉੱਤੇ, ਕੋਈ ਮਣੀਪੁਰ ਦੇ ਉੱਤੇ ਜਾਂ ਕੁਛ, ਇਕੱਲੇ ਖੜਗੇ ਸਾਹਿਬ ਦਾ ਮੈਂ ਬਿਆਨ ਪੜ੍ਹਦਾ ਜੀ ਅਖਬਾਰਾਂ ਦੇ ਵਿੱਚ, ਉਹ ਮਾੜਾ ਮੋਟਾ ਬੋਲਦੇ ਨੇ। ਹੋਰ ਤਾਂ ਕਾਂਗਰਸ ਦਾ ਨਾ ਕੋਈ ਸੂਬਾ ਪ੍ਰਧਾਨ, ਨਾ ਕੋਈ ਹੋਰ, ਨਾ ਕੋਈ ਜੰਤਰ ਮੰਤਰ ਤੇ ਬੈਠਣ ਨੂੰ ਰਾਜ਼ੀ ਹੈ। ਪੰਜਾਬ ਕਾਂਗਰਸ ਦੀ ਤਾਂ ਗੱਲ ਤੁਸੀਂ ਸਾਰੀ ਦੱਸ ਕੇ ਹਟਿਆ ਵੀ ਇੱਥੇ ਇਹਨਾਂ ਦੀ ਹਾਲ ਕੀ ਬਣੇ ਹੋਏ ਨੇ। ਸੋ ਜੇਕਰ ਇਹ ਨਾ ਬੋਲੇ, ਜੇਕਰ ਮੀਡੀਆ ਨਾ ਬੋਲੇ, ਜੇਕਰ ਐਡੀਟੋਰੀਅਲ ਨਾ ਲਿਖੇ ਗਏ, ਜੇਕਰ ਸੰਪਾਦਕੀਆਂ ਨਾ ਲਿਖੀਆਂ ਗਈਆਂ,
ਤਾਂ ਫਿਰ ਲੋਕਾਂ ਦੇ ਹੱਕ ਹਕੂਕ ਮਿੱਧੇ ਜਾਣੇ, ਦਰੜੇ ਜਾਣੇ, ਉਹਨਾਂ ਦੀ ਕੌਣ ਪਰਵਾਹ ਕਰੂਗਾ? ਇਸੇ ਕਰਕੇ ਆ ਪਾਣੀਆਂ ਦੇ ਆਪਣੀ ਜ਼ਿੰਮੇਵਾਰੀ ਤਾਂ ਨਿਭਾਓ। ਹਾਂਜੀ, ਲੋਕਾਂ ਨੇ ਤੁਹਾਨੂੰ ਵਿਰੋਧੀ ਧਿਰ 'ਚ ਬਿਠਾਇਆ ਤਾਂ ਸਰਕਾਰ ਨੂੰ ਸਵਾਲ ਤਾਂ ਕਰੋ। ਹਾਂਜੀ, ਕੋਈ ਰੋਲ ਨਹੀਂ ਨਿਭਾ ਰਹੇ। ਨਹੀਂ ਮੈਂ ਕਹਿੰਦਾ ਤੁਸੀਂ ਇਸੇ ਲਾਲਚ 'ਚ ਕਰ ਲਓ ਕਿ ਗਾਹਾਂ ਨੂੰ ਅਸੀਂ ਫੇਰ ਆਉਣਾ। ਹਾਂਜੀ, ਬਿਲਕੁਲ ਕਰਦੇ ਤਾਂ ਹੁਣ ਇਹ ਮੰਨ ਕੇ ਹੁਣ ਜਿਹੜੀ ਰਾਜਨੀਤੀ ਹੁੰਦੀ ਹੈ ਨਾ ਪ੍ਰਵੀਨ ਜੀ, ਉਹ ਵੱਖਰੇ ਤਰੀਕੇ ਦੀ ਹੈ। ਬਿਲਕੁਲ ਹੁਣ ਹੋ ਰਹੀ ਹੈ ਕਿ ਲੋਕ ਜੀ ਆਮ ਆਦਮੀ ਪਾਰਟੀ ਤੋਂ, ਜਿਵੇਂ ਪੰਜਾਬ ਦੇ ਬਾਰੇ ਗੱਲ ਕਰਾਂ, ਲਓ ਜੀ ਕਾਂਗਰਸ ਘਰੇ ਬੈਠ ਕੇ ਕੀ ਸੋਚਦੀ ਹੈ? ਦੇਖੋ ਜੀ ਆਮ ਆਦਮੀ ਪਾਰਟੀ ਤੋਂ ਲੋਕ ਔਖੇ ਨੇ, ਹਾਂਜੀ, ਅਕਾਲੀ ਦਲ ਉੱਠ ਨਹੀਂ ਰਿਹਾ, ਬੀਜੇਪੀ ਅਜੇ ਪਸੰਦ ਨਹੀਂ, ਫਿਰ ਆਪਾਂ ਹੀ ਜਿੱਤਾਂਗੇ। ਆਪ ਹੀ ਅੰਦਾਜ਼ਾ ਲਾ ਕੇ ਘਰੇ ਬੈਠੇ ਜਿੱਤੇ ਪਏ ਆ ਇਹ। ਬਿਲਕੁਲ ਕਿ ਭਾਈ ਨਕਾਰੇ ਵੀ ਤੁਸੀਂ ਵੀ ਤਾਂ ਉਸੇ ਕਤਾਰ 'ਚ ਖੜੇ ਹੋ। ਸਹੀ ਗੱਲ, ਬਿਲਕੁਲ। ਭਰੋਸਾ ਤੁਸੀਂ ਵੀ ਗਵਾ ਚੁੱਕੇ ਹੋ ਜੀ, ਤੇ ਭਰੋਸਾ ਬਹਾਲ ਕਰਨ ਲਈ ਕੋਈ ਤੇ ਲੜੇ ਹੀ ਨਹੀਂ ਰਹੀ। ਲੜ ਹੀ ਨਹੀਂ ਰਹੀ, ਸਹੀ ਗੱਲ।